ਕਾਲਾ ਸ਼ਾਹ ਕਾਕੂ ਵਿੱਚ ਨਾਲਾ ਡੇਕ ਦੇ ਕਮਜ਼ੋਰ ਤੇ ਸੈਲਾਬ ਤੋਂ ਮੁਤਾਸਰ ਬੰਦਾ ਦੀ ਮੁਰੰਮਤ ਤੇ ਦੁਬਾਰਾ ਤਾਮੀਰ ਦਾ ਕੰਮ ਹੁਣ ਤੱਕ ਸ਼ੁਰੂ ਨਹੀਂ ਹੋ ਸਕਿਆ। ਇਸ ਵਜ੍ਹਾ ਤੋਂ ਮਕਾਮੀ ਲੋਕਾਂ ਵਿੱਚ ਤਸ਼ਵੀਸ਼ ਪਾਈ ਜਾਂਦੀ ਹੈ ਕਿ ਜੇ ਨਾਲਾ ਡੇਕ ਵਿੱਚ ਤੁਗਿਆਨੀ ਆਈ ਤੇ ਹੋਰ ਜਾਨੀ ਤੇ ਮਾਲੀ ਨੁਕਸਾਨ ਦਾ ਖਦਸ਼ਾ ਮੌਜੂਦ ਹੈ। ਹੋਰ ਤਫਸੀਲਾਤ ਦੱਸ ਰਹੇ ਨੇ ਸਾਡੇ ਨੁਮਾਇੰਦੇ ਫਾरूक इस्लाम जी। फारूक, ਅੱਜ ਜਿਹੜਾ ਕਿ ਮੀਂਹ ਦਾ ਸਿਲਸਿਲਾ ਕੱਲ ਤੋਂ ਸ਼ੁਰੂ ਹੋਇਆ ਹੈ, ਅੱਜ ਸਵੇਰ ਤੱਕ ਜਾਰੀ ਰਿਹਾ, ਜਿਹਦੀ ਵਜ੍ਹਾ ਤੋਂ ਨਾਲਾ ਡੇਕ ਦੇ ਅੰਦਰ ਪਾਣੀ ਦੀ ਸਤ੍ਹਾ ਫਿਰ ਇੱਕ ਵਾਰੀ ਬੁਲੰਦ ਹੋਣਾ ਸ਼ੁਰੂ ਹੋ ਚੁੱਕੀ ਹੈ। ਪਿੰਡ ਦੇ ਇਲਾਕਿਆਂ ਦੇ ਜਿਹੜੇ ਨੀਵੇਂ ਇਲਾਕੇ ਨੇ ਉੱਥੇ ਵੀ ਪਾਣੀ ਜਿਹੜਾ ਜਮ੍ਹਾਂ ਹੋ ਚੁੱਕਿਆ ਹੈ। ਇਸ ਵਕਤ ਅਸੀਂ ਨਾਲਾ ਡੇਕ ਦੇ ਕਿਨਾਰੇ ਮੌਜੂਦ ਹੈਗੇ ਹਾਂ। ਇਹਦੇ ਕਰੀਬ ਜਿਹੜੇ ਬੰਦ ਸਨ ਜਿਨ੍ਹਾਂ ਨੂੰ ਤੋੜਦੇ ਹੋਇਆ ਪਿੰਡ ਦੇ ਅੰਦਰ ਪਾਣੀ ਦਾਖਲ ਹੋਇਆ ਸੀ, ਹਾਲੇ ਤੱਕ ਹਕੂਮਤ ਦੀ ਤਰਫੋਂ ਇਹ ਪੁਸ਼ਤਿਆਂ ਨੂੰ ਬੰਦ ਨੂੰ ਤਾਮੀਰ ਕਰਨ ਦਾ, ਦੁਬਾਰਾ ਮਜ਼ਬੂਤ ਕਰਨ ਦਾ, ਇਹਨਾਂ ਦੀ ਮਿੱਟੀ ਡਾਲਣ ਦਾ ਮਰਹਲਾ ਨਹੀਂ ਸ਼ੁਰੂ ਹੋ ਸਕਿਆ। ਸਾਡੇ ਨਾਲ ਇੱਕ ਪਿੰਡ ਦੇ ਦਿਹਾਤੀ ਵੀ ਮੌਜੂਦ ਨੇ, ਉਹਨਾਂ ਨਾਲ ਵੀ ਇਸ ਬਾਰੇ ਜਾਣਾਂਗੇ। ਜਨਾਬ ਪਹਿਲੇ ਵੀ ਇਹ ਬੰਦ ਟੁੱਟਿਆ ਵੇ, ਜਿਹਦੀ ਵਜ੍ਹਾ ਤੋਂ ਕਾਫੀ ਨੁਕਸਾਨ ਹੋਇਆ ਪਿੰਡ ਨੂੰ। ਤੇ ਉਸ ਤੋਂ ਬਾਅਦ ਫਿਰ ਮਜ਼ੀਦ ਕੱਲ ਬਾਰਿਸ਼ ਹੋਈ, ਜਿਹਦੀ ਵਜ੍ਹਾ ਤੋਂ ਪਾਣੀ ਥੋੜਾ ਉੱਤੇ ਆ ਗਿਆ ਤੇ ਮਜ਼ੀਦ ਫਿਰ ਖਤਰਾ ਹੈ ਕਿ ਪਿੰਡ ਦੇ ਵਿੱਚ ਪਾਣੀ ਨਾ ਜਾ ਸਕੇ। ਤੇ ਸਾਡੀ ਹਕੂਮਤ ਅੱਗੇ ਇਹੀ ਦਰਖਾਸਤ ਹੈ ਕਿ ਇਹਨੂੰ ਜਲਦੀ ਬੰਦ ਕੀਤਾ ਜਾਵੇ, ਇਹਦਾ ਕੋਈ ਬੰਦੋਬਸਤ ਕੀਤਾ ਜਾਵੇ। ਅੱਜ ਬਿਲਕੁਲ ਇਹ ਸੂਰਤ ਹਾਲ ਹੈ ਵੇ, ਨਾਲਾ ਡੇਕ ਦੇ ਕਰੀਬ ਜਿੰਨੇ ਵੀ ਕਮਜ਼ੋਰ ਪਸ਼ਤੇ ਨੇ ਉਹਨਾਂ ਨੂੰ ਫੌਰੀ ਤੌਰ ਤੇ ਤਾਮੀਰ ਕੀਤਾ ਜਾਏ। ਜਿਹੜੇ ਕਮਜ਼ੋਰ ਹੋ ਚੁੱਕੇ ਨੇ, ਜਿਹੜੀ ਮਿੱਟੀ ਡਾਲਣ ਦੀ ਜ਼ਰੂਰਤ ਹੈ, ਮਿੱਟੀ ਡਾਲੀ ਜਾਏ, ਕਿਉਂਕਿ ਅਗਰ ਦੁਬਾਰਾ ਸੈਲਾਬ ਦੀ ਸੂਰਤ ਹਾਲ ਹੋਈ ਜਾਂ ਨਾਲਾ ਡੇਕ ਦੇ ਅੰਦਰ ਪਾਣੀ ਦੀ ਸਤ੍ਹਾ ਬੁਲੰਦ ਹੋਈ ਤੇ ਫਿਰ ਨਾਲਾ ਜਿਹੜਾ ਡੇਕ ਦਾ ਪਾਣੀ ਹੈ ਉਹ ਬੰਦਾਂ ਨੂੰ ਕ੍ਰਾਸ ਕਰਦੇ ਆਬਾਦੀ ਦੇ ਅੰਦਰ ਦਾਖਲ ਹੋਏਗਾ, ਫਸਲਾਂ ਦੇ ਅੰਦਰ ਦਾਖਲ ਹੋਏਗਾ, ਜਿਹਦੀ ਵਜ੍ਹਾ ਤੋਂ ਆਵਾਮ ਨੂੰ ਇੱਕ ਵੱਡੇ ਪੈਮਾਨੇ ਦੇ ਨੁਕਸਾਨ ਦਾ ਸਾਹਮਣਾ ਹੋ ਸਕਦਾ ਹੈ।